ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਜਿਹੜੀ ਇੱਕ ਬਹੁਤ ਹੀ ਬਦਨਾਮ ਜੇਲ੍ਹ ਸੈਨ ਫਰਾਂਸਿਸਕੋ ਦੇ ਵਿੱਚ ਹੈਗੀ ਆ ਅਲਕਾਟਰਾਜ਼, ਉਸ ਨੂੰ ਰੀਬਿਲਡ ਤੇ ਰੀਓਪਨ ਕਰਨ ਜਾ ਰਹੇ ਆ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਖਤਰਨਾਕ ਕ੍ਰਿਮੀਨਲ ਹੈਗੇ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ। ਬਹੁਤ ਸਾਰੇ ਲੋਕ ਜਿਹੜੇ ਸੈਨ ਫਰਾਂਸਿਸਕੋ ਵਿਜ਼ਿਟ ਕਰਨ ਜਾਂਦੇ ਆ ਤੇ ਉਹ ਹਮੇਸ਼ਾ ਹੀ ਅਲਕਾਟਰਾਜ਼ ਜਿਹੜੀ ਜੇਲ੍ਹ ਆ, ਜੇ ਉੱਥੇ ਤੱਕ ਨਹੀਂ ਅੰਦਰ ਜਾਂਦੇ ਤਾਂ ਘੱਟੋ ਘੱਟ ਗੋਲਡਨ ਗੇਟ ਬ੍ਰਿਜ ਤੋਂ ਜਾਂ ਹੋਰ ਸੈਨ ਫਰਾਂਸਿਸਕੋ ਦੇ ਏਰੀਏ ਤੋਂ ਉਸ ਨੂੰ ਦੇਖਦੇ ਹੈਗੇ ਆ। 60 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਜਿਹੜੀ ਅਲਕਾਟਰਾਜ਼ ਜੇਲ੍ਹ ਆ ਇਹ ਇੱਕ ਤਰ੍ਹਾਂ ਦੇ ਨਾਲ ਬੰਦ ਹੈਗੀ ਆ। ਟਰੂਥ ਸੋਸ਼ਲ ਸਾਈਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਲਿਖਿਆ ਆ ਵੀ ਮੈਂ ਬਿਊਰੋ ਆਫ ਪ੍ਰਿਜ਼ਨਸ, ਡਿਪਾਰਟਮੈਂਟ ਆਫ ਜਸਟਿਸ, FBI, ਹੋਮਲੈਂਡ ਸਿਕਿਉਰਿਟੀ, ਇਹਨਾਂ ਸਾਰਿਆਂ ਨੂੰ ਇਹ ਕਿਹਾ ਆ ਵੀ ਅਲਕਾਟਰਾਜ਼ ਨੂੰ ਇਮੀਡੀਏਟਲੀ ਜਿਹੜਾ ਰੀਬਿਲਡ ਕੀਤਾ ਜਾਵੇ ਤੇ ਤਾਂ ਕਿ ਜਿਹੜੇ ਮੋਸਟ ਰੂਥਲੈਸ ਤੇ ਵਾਇਲੈਂਟ ਅਫੈਂਡਰਸ ਆ ਉਹਨਾਂ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਸੋ ਅਲਕਾਟਰਾਜ਼ ਜੇਲ੍ਹ ਜਿਹੜੀ ਆ ਇਹ ਛੋਟਾ ਜਿਹਾ ਆਈਲੈਂਡ ਹੈਗਾ ਆ, ਰੌਕੀ ਆਈਲੈਂਡ ਸੈਨ ਫਰਾਂਸਿਸਕੋ ਦੇ ਵਿੱਚ 2 ਕਿਲੋਮੀਟਰ ਦੂਰ ਆਫਸ਼ੋਰ ਫਰੋਮ ਸੈਨ ਫਰਾਂਸਿਸਕੋ ਆ। ਤੇ 1934 ਤੋਂ ਲੈ ਕੇ 1963 ਤੱਕ ਅਮਰੀਕਾ ਦੇ ਸਭ ਤੋਂ ਖਤਰਨਾਕ ਜਿਹੜੇ ਕੈਦੀ ਸੀਗੇ ਉਹ ਇੱਥੇ ਰੱਖੇ ਜਾਂਦੇ ਸੀਗੇ। ਬਹੁਤ ਸਾਰੇ ਲੋਕਾਂ ਨੇ ਉੱਥੋਂ ਭੱਜਣ ਨੱਠਣ ਦੀ ਵੀ ਕੋਸ਼ਿਸ਼ ਕੀਤੀ, ਉਹ ਮੋਸਟਲੀ ਮਾਰੇ ਗਏ, ਪਰ 3 ਜਣਿਆਂ ਦਾ ਜਿਹੜਾ ਹਜੇ ਵੀ ਰਹੱਸ ਬਣਿਆ ਹੋਇਆ ਵੀ ਉਹ ਉੱਥੋਂ ਨਿਕਲ ਗਏ ਸੀ ਕਿ ਨਹੀਂ, ਤੇ ਉਹਦੇ ਤੇ ਮੂਵੀਆਂ ਵੀ ਬਣੀਆਂ ਹੈਗੀਆਂ, ਇਹ ਸਾਰਾ ਕੁਝ ਹੋਇਆ ਹੈਗਾ। ਪਰ ਨੈਂਸੀ ਪਲੋਸੀ ਇਹ ਕਹਿੰਦੀ ਆ ਵੀ ਇਹ ਇੱਕ ਸੀਰੀਅਸ ਪ੍ਰਪੋਜ਼ਲ ਨਹੀਂ ਹੈ, ਉਹਨਾਂ ਦੇ ਡਿਸਟ੍ਰਿਕਟ ਚ ਆਉਂਦਾ ਆ ਜੋ ਨੈਂਸੀ ਪਲੋਸੀ ਸੈਨ ਫਰਾਂਸਿਸਕੋ ਏਰੀਏ ਤੋਂ ਉਹ ਜਿਹੜੇ ਕਾਂਗਰਸ ਵੂਮਨ ਹੈ, ਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਲੱਗਦਾ ਨਹੀਂ ਵੀ ਇਹ ਪੋਸੀਬਲ ਹੈਗਾ। ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿਣ ਤੇ ਜ਼ਰੂਰ ਇਹਦੇ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਐਕਸ਼ਨ ਤਾਂ ਹੋਊਗਾ ਹੀ। ਪਰ ਉਹਦੀ ਜਿਹੜੀ ਕੰਡੀਸ਼ਨ ਆ ਇੰਨੀ ਗੁੱਡ ਨਹੀਂ ਹੈ, ਹਾਲਾਂਕਿ ਵੈਸੇ ਜੇਲ੍ਹ ਵਾਲੀ ਜਿੱਦਾਂ ਸੀਗੀ ਜੇਲ੍ਹ ਉਦਾਂ ਰੱਖੀ ਹੋਈ ਹੈਗੀ ਆ, ਪਰ ਜਿਹੜੀ ਚੀਜ਼ 60 ਸਾਲ ਬੰਦ ਰਹੀ ਹੋਵੇ ਥੋੜੀ ਬਹੁਤੀ ਮੇਨਟੇਨੈਂਸ ਹੁੰਦੀ ਆ ਕਿ ਜੋ ਲੋਕ ਦੇਖਣ ਜਾਂਦੇ ਆ ਤੇ ਉਹਨੂੰ ਜਿਹੜਾ ਅਪ ਟੂ ਡੇਟ ਕਰਨਾ ਕਾਫੀ ਔਖਾ ਹੋਊਗਾ। ਕਹਿੰਦੇ ਵੀ ਜਿਹੜੇ ਕੈਦੀਆਂ ਨੂੰ ਰੱਖਣਾ ਵੀ ਕਾਫੀ ਐਕਸਪੈਂਸਿਵ ਹੋਊਗਾ ਕਿਉਂਕਿ ਹਰ ਚੀਜ਼ ਗੈਸ ਤੋਂ ਲੈ ਕੇ ਖਾਣ ਪੀਣ ਹਰ ਸਮਾਨ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਬੇੜੀਆਂ ਦੇ ਰਾਹੀਂ ਜਾਂ ਸਮੁੰਦਰੀ ਜਹਾਜ਼ ਦੇ ਰਾਹੀਂ ਹੀ ਉੱਥੇ ਲਿਜਾਣਾ ਪਊਗਾ ਕਿਉਂਕਿ ਰੋਡ ਤਾਂ ਹੈ ਨਹੀਂ ਕੋਈ ਵੀ। ਸੋ ਜਿਹੜੇ ਹਾਊਸ ਸਪੀਕਰ, ਸਾਬਕਾ ਹਾਊਸ ਸਪੀਕਰ ਨੈਂਸੀ ਪਲੋਸੀ ਆ ਕੈਲੀਫੋਰਨੀਆ ਤੋਂ ਡੈਮੋਕ੍ਰੇਟ, ਉਹਨਾਂ ਨੇ ਕਿਹਾ ਵੀ ਫੀਜ਼ੀਬਿਲਿਟੀ ਟੂ ਰੀਓਪਨ the prison after so many years is not there। ਤੇ ਉਹ ਕਹਿੰਦੇ ਵੀ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਵੀ ਇਹ ਸੀਰੀਅਸ ਨਹੀਂ ਲੱਗਦਾ ਮੈਨੂੰ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਦਾਂ ਹੀ ਸਟੇਟਮੈਂਟ ਦੇ ਦਿੱਤੀ ਹੈਗੀ ਆ। 22 ਏਕੜ ਦੀ ਇਹ ਇੱਕ ਰੌਕ ਦੇ ਉੱਤੇ ਅਲਕਾਟਰਾਜ਼ ਦੀ ਜਿਹੜੀ ਜੇਲ੍ਹ ਆ 1934 ਦੇ ਵਿੱਚ ਬਣੀ ਸੀ। 29 ਸਾਲਾਂ ਬਾਅਦ ਇਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ। ਦਾ ਰੌਕ ਕਰਕੇ ਇੱਕ ਮੂਵੀ 1996 ਦੇ ਵਿੱਚ ਤੇ escaping from ਅਲਕਾਟਰਾਜ਼ 1979 ਦੇ ਵਿੱਚ ਇਹ ਜਿਹੜੀਆਂ ਮੂਵੀਜ਼ ਆ ਇਸ ਉੱਤੇ ਬਣ ਚੁੱਕੀਆਂ ਹੈਗੀਆਂ ਆ। ਜੇ ਕਿਸੇ ਨੇ ਦੇਖਿਆ ਤੇ ਉਹ ਕਿਸੇ ਨੇ ਟੂਰਿਜ਼ਮ ਦੇ ਲਈ ਜਿਹੜੇ ਗਏ ਹੋਣਗੇ ਫੈਰੀ ਕਰਕੇ ਜਿਹੜਾ ਉੱਥੇ ਬੰਦੇ ਨੂੰ ਜਾਣਾ ਪੈਂਦਾ ਆ ਤੇ ਅੰਦਰੋਂ ਫਿਰ ਤੁਹਾਨੂੰ ਘੁਮਾਉਂਦੇ ਆ, ਜੇਲ੍ਹ ਦੇ ਸੈੱਲ ਦਿਖਾਉਂਦੇ ਆ, ਫਿਰ ਗਾਈਡਡ ਟੂਰ ਜਿਹੜਾ ਆ ਉਹ ਨਾਲ ਜਿਹੜਾ ਉਹ ਚੱਲਦਾ ਆ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਹੈਗੀਆਂ ਨੇ। ਸੋ ਜੇ ਇਸ ਨੂੰ ਹਰਜੋਤ ਸਿੰਘ ਜੀ ਜੇਲ੍ਹ ਬਣਾਉਣਾ ਆ ਉੱਥੇ ਇਹਨਾਂ ਦੀਆਂ ਜੌਬਾਂ ਕੱਟ ਕੇ ਦੂਜੀਆਂ ਜਿਹੜੀਆਂ ਨਵੀਆਂ ਜੌਬਸ ਜਿਹੜੀਆਂ ਆਉਣਗੀਆਂ। ਜਦੋਂ ਜਿੱਦਾਂ ਤੁਸੀਂ ਕਿਹਾ ਵੀ ਇਹ ਹਾਲ ਦੀ ਘੜੀ ਕੰਮ ਔਖਾ ਆ, ਹੁਣ ਬਾਹਰੋਂ ਬਣੀਆਂ ਮੂਵੀਆਂ ਦੇ ਉੱਤੇ ਤਾਂ ਸ਼ਾਇਦ ਟੈਕਸ ਲੱਗ ਜਾਣਾ ਤੇ ਟਰੰਪ ਹੁਣੀ ਕਹਿੰਦੇ ਆਪਾਂ ਅੰਦਰ ਹੀ ਮੂਵੀ ਬਣਾ ਲੈਂਦੇ ਆ। ਸੋ ਇਹ ਇੱਕ ਸ਼ੋਮੈਨਸ਼ਿਪ ਦਾ ਜਿਹੜੀ ਨਿਸ਼ਾਨੀ ਆ। ਇਦਾਂ ਦੇ ਜਿਹੜੇ ਬਿਆਨ ਦੇਣੇ ਜਾਂ ਇਦਾਂ ਦੀ ਇਹ ਗੱਲ ਕਰਨੀ ਆ ਉਹ ਸੁਰਖੀਆਂ ਬਟੋਰਨ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਕਈ ਵਾਰੀ ਉਹ ਚੀਜ਼ਾਂ ਜ਼ਰੂਰੀ ਨਹੀਂ ਆ ਵੀ ਉਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਸੱਚ ਹੋਣੀਆਂ। ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰਿਐਲਿਟੀ ਦੇ ਵਿੱਚ ਜਿਹੜੀਆਂ ਉਹ ਬਦਲ ਜਾਣ। ਬਹੁਤ ਵਾਰੀ ਜਿਹੜੀ ਰੀਲਸ ਦੇ ਉੱਤੇ ਹੀ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ, ਕੀ ਅਲਕਾਟਰਾਜ਼ ਨੂੰ ਮੁੜ ਦੁਬਾਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਬਣਾ ਦਿੱਤਾ ਜਾਊਗਾ। ਇਹ ਹੁਣ ਲੰਮਾ ਚੌੜਾ ਕੰਮ ਆ। ਇਟਸ ਨਾਟ ਦੈਟ ਈਜ਼ੀ ਤੇ ਕੀਤਾ ਤਾਂ ਓਬਵੀਅਸਲੀ ਜਿਹੜਾ ਉਹ ਜਾ ਸਕਦਾ।